ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 5 ਮਈ 2014 22 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਤੁਹਾਡਾ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਵੀਕਐਂਡ ਕੁਆਇਟ ਬਿਜ਼ੀ ਸੀ। ਮੈਂ ਵਾਸ਼ਿੰਗਟਨ, ਮੈਰੀਲੈਂਡ, ਵਰਜੀਨੀਆ ਜਿਹਨੂੰ ਮੈਟਰੋ ਕਿਹਾ ਜਾਂਦਾ ਉਸ ਦੇ ਵਿੱਚ ਵੀਕਐਂਡ ਗੁਜ਼ਾਰਿਆ ਜੀ। ਸੈਟਰਡੇ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ, ਜਿਹੜਾ ਸਿਲਵਰ ਸਪ੍ਰਿੰਗਸ ਮੈਰੀਲੈਂਡ 'ਚ ਹੈ ਔਰ ਉਸ ਏਰੀਆ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ 'ਚੋਂ ਇੱਕ ਹੈ। ਲਗਭਗ 30-35 ਸਾਲ ਪਹਿਲਾਂ ਉਹ ਗੁਰਦੁਆਰਾ ਸਾਹਿਬ ਹੋਂਦ 'ਚ ਆਇਆ ਜੀ। ਉਹਨਾਂ ਨੇ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਸੀ, ਇੰਪੋਰਟੈਂਸ ਐਂਡ ਪਰਪਸ ਆਫ ਅਕਾਲ ਤਖਤ ਸਾਹਿਬ ਜੀ, ਜਿਹੜਾ ਕਿ ਬੜਾ ਵੈਲੀ ਅਟੈਂਡਡ ਸੀ। ਬਹੁਤ ਸਾਰੇ ਤਿੰਨੋਂ ਹੀ ਮੈਟਰੋ ਏਰੀਏ 'ਚੋਂ ਜਿਹੜੇ ਇਸ ਵਿਸ਼ੇ ਦੇ ਵਿੱਚ ਦਿਲਚਸਪੀ ਰੱਖਦੇ ਸੀ ਔਰ ਉਸ ਤੋਂ ਇਲਾਵਾ ਵੀ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ ਜੀ। ਸੋ ਉਹ ਇੱਕ ਬੜੀ ਲਾਈਵਲੀ ਡਿਸਕਸ਼ਨ ਸੀ। ਸਿਰਫ ਪ੍ਰੈਜੈਂਟੇਸ਼ਨ ਹੀ ਨਹੀਂ ਸੀ ਲੇਕਿਨ ਉਸ ਤੋਂ ਬਾਅਦ ਆਪਸ ਦੇ ਵਿੱਚ ਵਿਚਾਰ ਚਰਚਾ ਵੀ ਸੀ ਜੀ। ਐਤਵਾਰ ਗੁਰਦੁਆਰਾ ਸਿੰਘ ਸਭਾ ਮੈਨੇਸਸ ਜਿਹੜਾ ਵਰਜੀਨੀਆ 'ਚ ਹੈ ਉਸ ਦੇ ਵਿੱਚ ਸਾਡਾ ਪ੍ਰੋਗਰਾਮ ਸੀ ਔਰ ਉੱਥੇ ਵੀ ਜਿਹੜਾ ਕਰੰਟ ਵਿਸ਼ੇ ਨੇ ਉਹਨਾਂ ਦੇ ਉੱਤੇ ਸੰਗਤ ਦੇ ਨਾਲ ਵਿਚਾਰ ਚਰਚਾ ਦਾ ਵੀ ਮੌਕਾ ਮਿਲਿਆ ਜੀ। ਸੋ ਇਹ ਤਾਂ ਵੀਕਐਂਡ ਦੀ ਕਹਾਣੀ ਹੈ ਜੀ। ਅਹਿਮ ਮੁੱਦਿਆਂ 'ਚ ਅਸੀਂ ਇੱਕ ਫੀਚਰ ਜਿਹੜਾ ਪਿਛਲੇ ਕੁਝ ਸਮੇਂ ਤੋਂ ਭਾਵੇਂ ਬਿਨਾਂ ਕਿਹਾ ਨਾਲ ਅਸੀਂ ਜੋੜਿਆ ਸੀ ਲੇਕਿਨ ਅਸੀਂ ਉਹਨੂੰ ਥੋੜ੍ਹੀ ਜਿਹੀ ਅਹਿਮੀਅਤ ਵੀ ਦੇ ਰਹੇ ਹਾਂ ਕਿਉਂਕਿ ਮੈਂ ਦੇਖਦਾ ਕਿ ਜਦੋਂ ਦਾ ਅਸੀਂ ਅੱਡ-ਅੱਡ ਵਿਸ਼ਿਆਂ ਦੇ ਉੱਤੇ ਡਿਸਕਸ਼ਨ ਕਰਦੇ ਹਾਂ, ਖਾਸ ਤੌਰ 'ਤੇ ਓਪਨਿੰਗ ਜਿਹੜਾ ਸਾਡਾ ਪਾਰਟ ਹੁੰਦਾ ਪਹਿਲਾ ਸੈਗਮੈਂਟ ਜੀ, ਤੇ ਸਾਨੂੰ ਬਹੁਤ ਸਾਰੀ ਇਨਪੁਟ ਸਾਡੇ ਰੀਡਰਸ ਵੱਲੋਂ ਜਿਹੜੀਆਂ ਕੁਝ ਪਬਲੀਕੇਸ਼ਨਸ ਦੁਨੀਆ ਦੇ ਸਟੈਂਡਰਡ ਮੈਗਜ਼ੀਨ ਜਾਂ ਅਖਬਾਰਾਂ 'ਚ ਛਪਦੀਆਂ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਸੰਬੰਧ ਹੁੰਦਾ ਉਹ ਵੀ ਫਾਰਵਰਡ ਹੁੰਦੀਆਂ ਔਰ ਉਹਨਾਂ ਦਾ ਇਹ ਲਿਖਣਾ ਜਾਂ ਕਹਿਣਾ ਵੀ ਹੁੰਦਾ ਕਿ ਅਸੀਂ ਉਸ ਨੂੰ ਸੱਚੋ ਸੱਚ ਦੇ ਵਿੱਚ ਵਿਚਾਰ ਚਰਚਾ ਦਾ ਵਿਸ਼ਾ ਬਣਾਈਏ। ਇਸ ਕਿਸਮ ਦੀਆਂ ਬਹੁਤ ਸਾਰੀਆਂ ਰਾਈਟਿੰਗ ਸਾਨੂੰ ਮਿਲਦੀਆਂ ਨੇ ਜੀ। ਪਰ ਮੈਂ ਫਿਰ ਉਹਦੇ 'ਚੋਂ ਜਿਵੇਂ ਅੱਜ ਅਸੀਂ ਨਿਊਯਾਰਕ ਟਾਈਮਜ਼ 2 ਮਈ ਦੇ ਵਿੱਚ ਇੱਕ ਰਾਈਟ ਅਪ ਚੋਣਾਂ ਦੇ ਬਾਰੇ ਔਰ ਕਿਵੇਂ ਜਿਹੜੀਆਂ ਕਰੰਟ ਚੋਣਾਂ ਨੇ ਉਹ ਦੋਨਾਂ ਵੱਡੀਆਂ ਪਾਰਟੀਆਂ ਦੇ ਵਿੱਚ ਇੱਕ ਮੈਚ ਬਣ ਗਿਆ ਹੈ ਕਿ ਤੁਸੀਂ ਸਿੱਖ ਮਾਰੇ ਨੇ, ਕਾਂਗਰਸ ਨੂੰ ਇਹ ਇਲਜ਼ਾਮ ਹੈ, ਉਹਨਾਂ ਨੇ ਮੁਸਲਮਾਨ ਮਾਰੇ ਨੇ ਬੀਜੇਪੀ ਨੇ ਗੁਜਰਾਤ ਦੇ ਵਿੱਚ, ਔਰ ਕਿਵੇਂ ਘੱਟ ਗਿਣਤੀਆਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੀ ਹੈ ਉਹ ਪੋਲਿਟਿਕਸ ਹੋ ਰਹੀ ਹੈ। ਸੋ ਇਸ ਦੇ ਉੱਤੇ ਬੜੀ ਸੈਲੀਬ੍ਰੇਟਡ ਬੰਗਾਲੀ ਆਥਰ ਹੈ ਨੀਲੰਜਾ ਐਸ ਰॉय ਜੀ। ਉਹਨੇ ਨਿਊਯਾਰਕ ਟਾਈਮਜ਼ ਦੇ ਵਿੱਚ ਜਿਹੜਾ ਆਪਣੇ ਓਪੀਨੀਅਨ ਪਾਰਟ 'ਚ ਨੂੰ ਲਿਖਿਆ ਔਰ ਜਿਹੜਾ ਕਿ ਉਹਨਾਂ ਨੇ ਪ੍ਰੋਮੀਨੈਂਸ ਦੇ ਨਾਲ ਛਾਪਿਆ 2 ਮਈ ਦੇ ਉਹਨਾਂ ਦੇ ਐਡੀਸ਼ਨ 'ਚ ਹੈ। ਸੋ ਇਹ ਮੈਂ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਨਿਊਯਾਰਕ ਟਾਈਮਜ਼ ਦੁਨੀਆ ਦੀਆਂ ਅੱਛੀਆਂ ਪਬਲੀਕੇਸ਼ਨਸ 'ਚੋਂ ਹੈ, ਅਮਰੀਕਾ ਦੀ ਤਾਂ ਟੌਪ 'ਚੋਂ ਜੀ, ਔਰ ਜੋ ਕੁਛ ਵੀ ਇਹਦੇ 'ਚ ਛਪਦਾ ਹੈ ਉਸ ਦਾ ਨੋਟਿਸ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਇਹ ਸਾਰੇ ਲੈਂਦੇ ਨੇ। ਸੋ ਇਸ ਰਾਈਟ ਅਪ ਦਾ ਟਾਈਟਲ ਹੈ ਇੰਡੀਆਜ਼ ਕਰੂਅਲ ਇਲੈਕਸ਼ਨ ਸਿਸਟਮ। ਪਹਿਲਾਂ ਤਾਂ ਜਿਵੇਂ ਸਿਰਲੇਖ ਜਾਂ ਟਾਈਟਲ ਹੀ ਕਹਾਣੀ ਕਹਿ ਦਿੰਦਾ ਸੋ ਜਿਨ੍ਹਾਂ ਨੂੰ ਕੋਈ ਲਾਰਜੈਸਟ ਡੈਮੋਕ੍ਰੇਸੀ, ਕੋਈ ਹੋਰ ਲੋਕਤੰਤਰ ਇਸ ਦੇ ਕਹਿ ਰਹੇ ਨੇ, ਉਹਦੀ ਬਿਗਨਿੰਗ 'ਚ ਹੀ ਆਥਰ ਨੇ ਕਲੀਅਰ ਕਰ ਦਿੱਤਾ ਹੈ ਕਿ ਇਹ ਜਿਹੜਾ ਇਲੈਕਸ਼ਨ ਸੀਜ਼ਨ ਹੈ ਇਹ ਕਰੂਅਲ ਹੈ, ਕਿਵੇਂ ਜ਼ਾਲਮਾਨਾ ਹੈ ਔਰ ਕਿਵੇਂ ਇਹ ਹੈ। ਫਿਰ ਉਸ ਦੇ ਉੱਤੇ ਉਹਨੇ ਐਲੈਬੋਰੇਟ ਕੀਤਾ ਜੀ। ਸੋ ਨਿਊ ਦਿੱਲੀ ਡੇਟਲਾਈਨ ਤੋਂ ਇਹਨੇ ਬੀਬੀ ਨਿਲੰਜਨਾ ਨੇ ਲਿਖਿਆ it was the peak of the shopping day in old Delhi's Sadar Bazaar when a printer's hand cart overturned, spilling across the packet street election posters and paper masks of Indian political leaders। ਕਿ ਐਤਵਾਰ ਦਾ ਦਿਨ ਸੀ, ਉਹ ਪੁਰਾਣੀ ਦਿੱਲੀ ਦੇ ਸਦਰ ਬਾਜ਼ਾਰ ਦੇ ਵਿੱਚ ਇੱਕ ਪ੍ਰਿੰਟਰ ਜਿਹੜਾ ਕਿ ਆਪਣੇ ਹੈਂਡ ਕਾਰਟ ਨੂੰ ਧੱਕ ਕੇ ਲਿਜਾ ਰਿਹਾ ਸੀ, ਉਹ ਉਲਟ ਗਿਆ ਔਰ ਉਹਦੇ ਚੋਂ ਬਹੁਤ ਸਾਰੇ ਜਿਹੜੇ ਪੋਸਟਰ ਔਰ ਪੇਪਰ ਮਾਸਕ ਨੇ, ਕਾਗਜ਼ ਜਿਹੜੀਆਂ ਮਾਸਕਸ ਬਣਾਈਆਂ ਹੁੰਦੀਆਂ ਨਕਾਬ ਟਾਈਪ, ਉਹ ਡਿੱਗ ਪਏ। For a few moments I waded through a sea of disconcertingly realistic images of Narendra Modi and Arvind Kejriwal, the leaders respectively of the Bharatiya Janata Party and Aam Aadmi Party। ਕੁਛ ਦੇਰ ਦੇ ਲਈ ਮੈਂ ਜਿਹੜਾ ਸਮੁੰਦਰ ਉਹ ਸਾਰੇ ਮਖੌਟੇ ਜਿਹੜੇ ਥੱਲੇ ਡਿੱਗੇ ਔਰ ਉਹਨਾਂ ਦੀਆਂ ਪਿਕਚਰਾਂ ਵਾਲੇ ਉਹਨਾਂ ਵੱਲ ਮੈਂ ਧਿਆਨ ਨਾਲ ਦੇਖਦੀ ਰਹੀ ਕਿ ਉਹ ਇਵੇਂ ਸੀ ਜਿਵੇਂ ਕਿ ਕੋਈ ਸਮੁੰਦਰ ਉਮੜਿਆ ਹੋਏ ਜੀ।
ਉਹਦੇ 'ਚ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਔਰ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਦਾ ਖਾਸ ਤੌਰ ਤੇ The printing faces with cut-out eyes, more Modis than Kejriwals, were trampled by busy traders. ਉਹ ਬਾਜ਼ਾਰ ਦੇ ਵਿੱਚ ਉਲਟਿਆ ਔਰ ਜਿਹੜੇ ਲੋਕ ਲੰਘ ਰਹੇ ਨੇ, ਸੋ ਜ਼ਿਆਦਾ ਇਮੇਜ ਮੋਦੀ ਦੇ ਨੇ ਔਰ ਥੋੜੇ ਕੇਜਰੀਵਾਲ ਦੇ ਨੇ, ਉਹਦੇ ਉੱਤੇ ਲੋਕ ਪੈਰ ਰੱਖ ਕੇ ਜਿਹੜੇ ਨੇ ਉਹ ਲੰਘ ਰਹੇ ਨੇ ਜੀ। I tried not to look down at the sightless masks in such profusion. Their blank gazes were unsettling. ਕਿ ਮੈਂ ਇਹਦੇ ਵੱਲੋਂ ਆਪਣਾ ਧਿਆਨ ਪਾਸੇ ਕਰਨਾ ਚਾਹਿਆ ਕਿਉਂਕਿ ਉਹ ਜਿਹੜੀਆਂ ਉਹਨਾਂ ਦੀਆਂ ਖਾਲੀ ਸਖਣੀਆਂ ਅੱਖਾਂ ਨੇ ਉਹ ਜਿਹੜੀਆਂ ਨੇ ਅਨਸੈਟਲਿੰਗ ਸੀ ਜਾਂ ਡਿਸਟਰਬ ਕਰਨ ਵਾਲੀਆਂ ਸੀ ਜੀ। Across India this election season, discussions about politics have deteriorated into bullying, heckling match. ਕਿ ਇਸ ਚੋਣ ਮੌਸਮ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਚੋਣ ਚਰਚਾ ਹੈ ਉਹ ਬੁਲਿੰਗ, ਧਮਕੀਆਂ ਦੇਣ ਜਾਂ ਇੱਕ ਦੂਜੇ ਨੂੰ ਸ਼ਾਊਟ ਕਰਕੇ, ਹੈਕਲ ਕਰਕੇ ਬਿਠਾ ਦੇਣ ਚ ਸ਼ਾਊਟਿੰਗ ਮੈਚ ਇਹ ਬਣ ਗਿਆ ਜੀ। the mood among opposing political parties, the mood has been confrontationalist. ਕਿ ਮੁੱਖ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵਿੱਚ ਜਿਹੜਾ ਆਪਸੀ ਟਕਰਾਅ ਦਾ ਮੂਡ ਹੈ ਜੀ। Mr. Kejriwal had ink thrown at him and allegedly was slapped by members of the BJP. ਕੇਜਰੀਵਾਲ ਦੇ ਉੱਤੇ ਜਿਹੜੀ ਹੈ ਉਹਨੂੰ ਉਹਦੇ ਮੂੰਹ ਤੇ ਸਿਆਹੀ ਸੁੱਟੀ ਗਈ ਔਰ ਉਹਨੂੰ ਥੱਪੜ ਵੀ ਮਾਰੇ ਗਏ। These humiliations galvanized his supporters. ਇਹ ਜਿਹੜਾ ਉਸ ਦੀ ਬੇਇੱਜ਼ਤੀ ਕੀਤੀ ਗਈ ਉਹਦੇ ਨਾਲ ਉਹਦੇ ਸਮਰਥਕਾਂ ਦੇ ਵਿੱਚ ਹੋਰ ਵੀ ਉਤਸ਼ਾਹ ਹੋਇਆ। After each act of violence, donations to the Aam Aadmi Party reportedly went up. ਹਰ ਇਸ ਹਾਦਸੇ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਫੰਡ ਹੈ ਉਹ ਵੱਧਦਾ ਚਲਾ ਗਿਆ। But the undertow was ugly. Candidates are jeering at one another on social media or in the squares of small town India while their supporters tremble on the brink of active violence. ਪਰ ਇਸ ਸਭ ਦੇ ਥੱਲੇ ਜੋ ਚੱਲ ਰਿਹਾ ਹੈ ਉਹ ਬੜਾ ਅਗਲੀ ਹੈ, ਗੰਦਾ ਹੈ, ਮਾੜਾ ਹੈ ਜੀ। ਕਿਉਂਕਿ ਜਿਹੜੇ ਉਮੀਦਵਾਰ ਨੇ ਉਹ ਇੱਕ ਦੂਜੇ ਦੇ ਉੱਤੇ ਫਬਤੀਆਂ ਕੱਸਦੇ ਨੇ, ਸਮਾਜਿਕ ਮੀਡੀਆ ਦੇ ਉੱਤੇ ਝਗੜੇ ਚੱਲ ਰਹੇ ਨੇ, ਸੋਸ਼ਲ ਮੀਡੀਆ ਤੇ ਜੀ। ਔਰ ਛੋਟੇ ਕਸਬਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਇੰਨਾ ਟਕਰਾਅ ਦਾ ਮਾਹੌਲ ਹੈ ਕਿ ਕਿਤੇ ਵੀ ਹਿੰਸਾ ਦੀਆਂ ਸੰਭਾਵਨਾਵਾਂ ਉਹ ਜ਼ਿਆਦਾ ਬਣੀਆਂ ਹੋਈਆਂ ਨੇ। I am skeptical of the media stories that predict an outright victory for the BJP, in part because of the drop in the freedom of Indian press over the last 10 years. ਇਹ ਬੜੀ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਹੈ ਕਿ ਜਿਵੇਂ ਮੀਡੀਆ ਨੇ ਬੀਜੇਪੀ ਦੀ, ਮੋਦੀ ਦੀ ਵੇਵ ਬਣਾ ਕੇ ਉਹਦੀ ਜਿੱਤ ਬਾਰੇ ਜਿਹੜੀਆਂ ਨੇ ਉਹ ਪੇਸ਼ੀਨ ਗੋਈਆਂ ਕੀਤੀਆਂ ਹੋਈਆਂ ਨੇ, ਉਹਨਾਂ ਨੇ ਕਿਹਾ ਵੀ ਇਹ ਗੱਲ ਠੀਕ ਨਹੀਂ ਲੱਗਦੀ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਮੀਡੀਆ ਦੀ ਆਜ਼ਾਦੀ ਹੈ ਉਹ ਬਹੁਤ ਘਟ ਗਈ ਹੈ। ਹੁਣ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਜੀ ਕਾਰਪੋਰੇਟ ਮੀਡੀਆ ਉਹ ਜਿਸ ਮਰਜ਼ੀ ਕਿਸਮ ਦੀ ਵੇਵ ਬਣਾ ਦੇਣ, ਉਹੀ ਗੱਲਾਂ ਬਾਰ-ਬਾਰ ਦੁਹਰਾ ਕੇ ਜਿਹੜਾ ਉਹ ਲੋਕਾਂ ਦੇ ਵਿੱਚ ਇੱਕ ਆਰਟੀਫੀਸ਼ੀਅਲ ਪ੍ਰਭਾਵ ਬਣਾਇਆ ਜਾ ਰਿਹਾ ਕਿ ਜਿਵੇਂ ਉਹਨੇ ਤਾਂ ਪ੍ਰਧਾਨ ਮੰਤਰੀ ਦੀ ਜਿਹੜੀ ਚੋਣ ਜਿੱਤੀ ਹੈ ਜਾਂ ਬੀਜੇਪੀ 272 ਸੀਟਾਂ ਲਿਜਾਏਗੀ। ਸੋ ਇਹ ਇੱਕ ਮੀਡੀਆ ਪਰਸਨ, ਇੰਟਰਨੈਸ਼ਨਲ ਰੈਪਿਊਟ ਦੀ ਬੀਬੀ ਜਿਹੜੀ ਹੈ ਕਹਿ ਰਹੀ ਹੈ ਕਿ ਵੀ ਇਹ ਜਿਹੜੀ ਪ੍ਰੈਸ ਦੀ ਫਰੀडम ਹੈ ਪਿਛਲੇ 10 ਸਾਲ 'ਚ ਭਾਰਤ ਦੇ ਵਿੱਚ ਬਹੁਤ ਥੱਲੇ ਚਲੀ ਗਈ ਜੀ। ਰਿਪੋਰਟਰਸ ਇਨ ਦਾ ਹਿੰਦੀ ਲੈਂਗੁਏਜ ਮੀਡੀਆ I spoke to privately didn't doubt the consolidation of support for the party or Mr. Modi's charisma, but they felt, as I do, that the riots that took place in Gujarat in 2002 during Mr. Modi's watch as Chief Minister have left their mark of distrust and fear, diluting some of the enthusiasm for the growth he promises to achieve. ਕਿ ਹਿੰਦੀ ਮੀਡੀਆ ਦੇ ਜਿਨ੍ਹਾਂ ਪੱਤਰਕਾਰਾਂ ਨਾਲ ਮੇਰੀ ਗੱਲ ਹੋਈ ਉਹ ਪ੍ਰਾਈਵੇਟਲੀ ਇਹ ਗੱਲ ਮੰਨਦੇ ਨੇ ਕਿ ਵੀ ਬੇਸ਼ੱਕ ਮੋਦੀ ਦੇ ਆਉਣ ਨਾਲ ਉਹਦੀ ਸ਼ਖਸੀਅਤ ਨੇ ਬੀਜੇਪੀ ਨੂੰ ਥੋੜਾ ਜਿਹਾ ਸੰਗਠਿਤ ਕੀਤਾ ਹੈ, ਪਰ 2002 ਵਿੱਚ ਗੁਜਰਾਤ 'ਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਾ ਹੋਈ ਉਸ ਨੇ ਜਿਹੜਾ ਉਹਦੇ ਪ੍ਰਤੀ ਬੇਇਤਬਾਰੀ, ਡਿਸਟਰਸਟ ਐਂਡ ਫੀਅਰ, ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉਸ ਚੋਂ ਜਿਹੜਾ ਉਹਦਾ ਛੁਟਕਾਰਾ ਨਹੀਂ ਹੋਇਆ। The possibility of a coalition government is not so far-fetched ਕਿ ਜਿਹੜੀ ਗਠਬੰਧਨ ਸਰਕਾਰ ਹੈ ਉਸ ਦੀ ਸੰਭਾਵਨਾ ਨੂੰ ਜਿਹੜਾ ਨਕਾਰਿਆ ਨਹੀਂ ਜਾ ਸਕਦਾ। ਸੋ ਉਹਨੇ ਪ੍ਰਭਾਵ ਇਹੀ ਦਿੱਤਾ ਹੈ ਕਿ ਅਲਟੀਮੇਟਲੀ ਗੱਠਜੋੜ ਸਰਕਾਰ ਹੋਏਗੀ ਜੀ। In Sadar Bazaar, the owner of one of the city's oldest printing presses told me a story from the Indira Gandhi years about a meeting between his father and a prominent editor in Uttar Pradesh who had changed his political linen to be in good order with
that authoritarian prime minister ਕਿ ਸਦਰ ਬਾਜ਼ਾਰ 'ਚ ਇੱਕ ਬਹੁਤ ਪੁਰਾਣੇ ਪ੍ਰਿੰਟਿੰਗ ਹਾਊਸ ਦੇ ਮਾਲਕ ਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਇੰਦਰਾ ਗਾਂਧੀ ਦੇ ਜ਼ਮਾਨੇ ਦੀ, ਜਦੋਂ ਕਿ ਉਹਨਾਂ ਦੇ ਫਾਦਰ ਨੇ ਇੱਕ ਬੜੇ ਪ੍ਰਮੁੱਖ ਜਿਹੜਾ ਉਰਦੂ ਅਖਬਾਰ ਦਾ ਐਡੀਟਰ ਸੀ ਯੂਪੀ ਦਾ, ਉਸ ਨਾਲ ਜਿਹਨੇ ਕਿ ਆਪਣੀ ਜਿਹੜੀ ਹੈ ਵਫਾਦਾਰੀ ਤਬਦੀਲ ਕੀਤੀ ਸੀ, ਉਹ ਇੰਦਰਾ ਗਾਂਧੀ ਦਾ ਵਿਰੋਧੀ ਸੀ ਪਰ ਉਹਦਾ ਸਮਰਥਕ ਬਣਿਆ ਸੀ, ਉਹਨਾਂ ਨਾਲ ਇੱਕ ਗੱਲਬਾਤ ਦਾ ਉਹਨਾਂ ਨੇ ਹਵਾਲਾ ਦਿੱਤਾ ਜੀ। ਮਾਈ ਫਾਦਰ ਆਸਕਡ ਹਿਮ ਕਿ ਵੀ ਇਹ ਪ੍ਰਿੰਟਰ ਕਹਿ ਰਿਹਾ ਜਿਹੜਾ ਉਸ ਸਦਰ ਬਾਜ਼ਾਰ ਦਾ ਕਿ ਮੇਰੇ ਪਿਤਾ ਨੇ ਉਹਨੂੰ ਐਡੀਟਰ ਨੂੰ ਪੁੱਛਿਆ ਜਿਹਨੇ ਕਿ ਆਪਣੀ ਲਾਇਲਟੀ ਬਦਲੀ ਸੀ, ਐਡੀਟਰ ਸਾਹਿਬ ਇਜ਼ ਯੋਰ ਸਪਾਈਨ ਬੈਟਰ ਨਾਓ, ਐਡੀਟਰ ਸਾਹਿਬ ਕੀ ਤੁਹਾਡੀ ਜਿਹੜੀ ਹੈ ਸਪਾਈਨ ਰੀੜ ਦੀ ਹੱਡੀ ਜਿਹੜੀ ਹੈ ਉਹ ਠੀਕ ਹੈ ਜੀ। The printer said, smiling at the memory. The editor had answered, surprised, that he had no back problems. ਉਹਨੇ ਕਿਹਾ ਕਿ ਜੀ ਮੈਨੂੰ ਤਾਂ ਕੋਈ ਰੀੜ ਦੀ ਹੱਡੀ ਦੀ ਮੈਨੂੰ ਸਮੱਸਿਆ ਨਹੀਂ ਹੈ ਜੀ। The printer's father then apologized. ਕਹਿੰਦੇ ਵੀ ਮੇਰੇ ਪਿਓ ਨੇ ਉਸ ਤੋਂ ਮਾਫੀ ਮੰਗਦਿਆਂ ਕਿਹਾ ਕਿ he had been sure, he said, that the editor must be suffering a terrible back sprain after bending over backward so far to prove his loyalties to Mrs. Gandhi. ਕਿ ਵੀ ਮੇਰੇ ਪਿਤਾ ਨੇ ਕਿਹਾ ਕਿ ਜੀ ਮੈਂ ਮਾਫੀ ਚਾਹੁੰਦਾ, ਮੈਂ ਤਾਂ ਇਸ ਲਈ ਤੁਹਾਨੂੰ ਪੁੱਛਿਆ ਹੈ ਕਿ ਜਿਵੇਂ ਤੁਸੀਂ ਇੰਦਰਾ ਗਾਂਧੀ ਦੀ ਖੁਸ਼ਾਮਦ ਕਰਨ ਦੇ ਲਈ ਇੰਨਾ ਪਿੱਛੇ ਝੁਕੇ ਹੋ ਵੀ ਤੁਹਾਡੀ ਕਿਤੇ ਰੀੜ ਦੀ ਹੱਡੀ ਨਾ ਹਿੱਲ ਗਈ ਹੋਏ। ਸੋ ਇਹ ਜਦੋਂ ਕੋਈ ਬੰਦਾ ਬਿਲਕੁਲ ਛੱਡ ਕੇ ਜੁੱਤੀਆਂ ਚੱਟਣਾ ਜਿਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਟੂ ਬੈਂਡ ਬੈਕਵਰਡ ਹੈਗਾ ਕਿ ਵੀ ਕਿਸੇ ਨੂੰ ਤੁਸੀਂ ਪਲੀਜ਼ ਕਰ ਦਿਓ। ਮਾਈ ਫਰੈਂਡ ਐਂਡ ਆਈ ਕੁਡ ਨੇਮ ਮੈਨੀ ਕੈਂਡੀਡੇਟਸ ਫॉर ਸਪਾਈਨ ਇੰਜਰੀਜ਼ ਦਿਸ ਇਲੈਕਸ਼ਨ ਸੀਜ਼ਨ। ਹੁਣ ਇਹਨੂੰ ਕੋਟ ਕਰਕੇ ਇਹ ਬੀਬੀ ਕਹਿੰਦੀ ਹੈ ਕਿ ਹੁਣ ਦੇ ਸੀਜ਼ਨ ਦੇ ਵਿੱਚ ਇਸ ਕਿਸਮ ਦੇ ਬਹੁਤ ਸਾਰੇ ਉਮੀਦਵਾਰ ਨੇ ਜਿਨ੍ਹਾਂ ਨੇ ਆਪਣੀ ਰੀੜ ਦੀ ਹੱਡੀ ਦੇ ਵਿੱਚ ਦਰਦ ਕਰਾਈ ਹੈ ਕਿ ਕਿਵੇਂ ਇੱਕ ਦੂਜੇ ਦੀ ਖੁਸ਼ਾਮਦ ਦੇ ਲਈ ਇੱਕ ਤੋਂ ਬਾਅਦ ਦੂਜਾ ਜਿਹੜਾ ਹੈ ਉਹ ਅੱਗੇ ਲੰਘਣ ਦੇ ਆਰ 'ਚ ਹੈ ਜੀ। ਮਚ ਰੀਸੈਂਟ ਕਮੈਂਟਰੀ ਹੈਜ਼ ਸੈਂਟਰਡ ਔਨ ਮਿਸਟਰ ਮੋਦੀ, a minor DT to his legions of fans. He stands in the minds of others as the emblem of the politics of hate. ਜੀ ਕਿ ਮੋਦੀ ਦੇ ਮਾਮਲੇ 'ਚ ਇੱਕ ਗੱਲ ਸਾਹਮਣੇ ਹੈ ਕਿ ਬੇਸ਼ੱਕ ਉਹ ਆਪਣੇ ਥੋੜੇ ਜਿਹੇ ਜਿਹੜੇ ਉਹਦੇ ਪ੍ਰਸ਼ੰਸਕ ਨੇ ਉਹਨਾਂ ਦੇ ਲਈ ਤਾਂ ਉਹ ਦੇਵਤਾ ਹੈ, ਪਰ ਬਹੁਤ ਸਾਰਿਆਂ ਦੇ ਮਨਾਂ ਦੇ ਵਿੱਚ ਉਹ ਇੱਕ ਨਫ਼ਰਤ ਦੀ ਸਿਆਸਤ ਦਾ ਜਿਹੜਾ ਹੈ ਉਹ ਪ੍ਰਤੀਕ ਬਣਿਆ ਹੋਇਆ ਹੈ ਜੀ। ਦਿਸ ਇਜ਼ ਨਾਟ ਸੋ ਮਚ ਬਿਕਾਜ਼ ਆਫ ਹਿਸ ਐਡਮਿਨਿਸਟ੍ਰੇਸ਼ਨਸ ਰੋਲ in allowing the 2002 riots, but rather because of his glaring failure in the years since to apologize to the victims and his government's apparent unwillingness to bring them justice, reparation or comfort. उन्होंने कहा भी ਇਹਦੇ ਚ ਸ਼ਾਇਦ ਬਹੁਤ ਸਾਰਾ ਇਹ ਕਾਰਨ ਨਹੀਂ ਕਿ ਵੀ ਉਹਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ 2002 ਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ ਜਾਂ ਦੰਗੇ ਹੋਏ, ਪਰ ਉਹ ਇਸ ਲਈ ਕਿ ਇੰਨੇ ਸਾਲ ਬੀਤਣ ਬਾਅਦ ਵੀ ਨਾ ਹੀ ਉਹਨੇ ਜਿਹੜੇ ਪੀੜਤ ਨੇ ਉਹਨਾਂ ਤੋਂ ਮੁਆਫੀ ਮੰਗੀ ਹੈ ਔਰ ਨਾ ਹੀ ਉਹਦੀ ਸਰਕਾਰ ਨੇ ਇਨਸਾਫ ਔਰ ਉਹਨਾਂ ਨੂੰ ਮੁਆਵਜ਼ਾ ਜਾਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਕੰਫਰਟ ਦੇਣ ਦੇ ਲਈ ਕੋਈ ਯਤਨ ਕੀਤਾ ਜੀ। ਬਟ ਦਾ ਮੋਰਲ ਇਸ਼ੂਜ਼ ਆਫ ਦਿਸ ਬ੍ਰੋਲਿੰਗ ਬਿਟਰ ਕੈਂਪੇਨ ਆਰ ਲਾਰਜਰ ਦੈਨ ਐਨੀ ਵਨ ਮੈਨ। ਪਰ ਕੁੱਲ ਮਿਲਾ ਕੇ ਜਿਹੜੇ ਇਸ਼ੂ ਨੇ ਉਹ ਇੱਕ ਬੰਦੇ ਨਾਲੋਂ ਹੋਰ ਵੀ ਡਿਫਰੈਂਟ ਉਹਦੀ ਕੋਨੋਟੇਸ਼ਨ ਹੈ ਇਨ ਐਨੀ ਡਿਬੇਟ। ਹੁਣ ਇਹਦਾ ਸਬੰਧ ਸਾਡੇ ਨਾਲ ਹੈ ਵੀ ਅੱਜ ਭਾਰਤੀ ਚੋਣ ਸਿਨੇਰੀਓ ਜਾਂ ਕਿਵੇਂ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਫੁੱਟਬਾਲ ਬਣੀਆਂ ਹੋਈਆਂ ਨੇ ਵੱਡੀਆਂ ਦੋਨੋਂ ਪਾਰਟੀਆਂ ਦੇ ਵਿੱਚ ਐਜ਼ ਏ ਵਿਕਟਮ ਤੇ ਬਹੁ ਗਿਣਤੀ ਨੂੰ ਪਲੀਜ਼ ਕਰਨ ਦੇ ਲਈ ਜੀ। ਇਨ ਐਨੀ ਡਿਬੇਟ ਵੇਅਰ ਦਾ 2002 ਰਾਇਟਸ ਕਮ ਅਪ they are weighed against the 1984 massacre of Sikhs following the assassination of Indira Gandhi। ਕਿ ਕੋਈ ਵੀ ਡਿਬੇਟ ਜਿਹੜੀ ਮੋਦੀ ਜਾਂ ਬੀਜੇਪੀ ਦੇ ਖਿਲਾਫ ਹੁੰਦੀ ਹੈ ਜਿੱਥੇ ਉਹ 2002 ਚ ਮੁਸਲਮਾਨ ਵਿਰੋਧੀ ਹਿੰਸਾ ਦਾ ਜ਼ਿਕਰ ਹੁੰਦਾ ਹੈ ਤਾਂ ਫਿਰ 1984 ਚ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸਿੱਖਾਂ ਦੇ ਖਿਲਾਫ ਹੋਈ ਹਿੰਸਾ ਜਿਹੜੀ ਹੈ ਉਸ ਦੇ ਨਾਲ ਉਹਨੂੰ ਬਰਾਬਰ ਕੀਤਾ ਜਾਂਦਾ, ਤੋਲਿਆ ਜਾਂਦਾ। ਉਹ ਕਹਿੰਦੇ ਨੇ ਜੀ ਤੁਸੀਂ ਮੁਸਲਮਾਨ ਮਾਰੋਗੇ ਜੀ ਤੁਸੀਂ ਸਿੱਖ ਮਾਰੇ ਜੀ। The way we discuss riots and massacres is unspeakably callous, as though we were weighing onions and potatoes in the market। ਕਿ ਅਸੀਂ ਜਿਹੜੇ ਮਾਰੇ ਗਏ ਨੇ ਸਿੱਖ ਜਾਂ ਮੁਸਲਮਾਨ ਇਹਨਾਂ ਦੀ ਡਿਬੇਟ ਨੂੰ ਇਵੇਂ ਲੈ ਰਹੇ ਹਾਂ ਜਿਵੇਂ ਇੱਕ ਮੰਡੀ 'ਚ ਖਲੋ ਕੇ ਅਸੀਂ ਗੰਢਿਆਂ ਔਰ ਜਿਹੜਾ ਦੂਸਰੇ ਉਹਦਾ onions and potatoes ਗੰਢਿਆਂ ਤੇ ਆਲੂਆਂ ਦਾ ਅਸੀਂ ਜਿਹੜਾ ਉਹ ਮੁਕਾਬਲਾ ਕਰ ਰਹੇ ਹਾਂ ਜੀ। Rather than ask why many riot victims in both 1984 and 2002 have not yet received compensation, ਬਜਾਏ ਅਸੀਂ ਕਿ ਇਹ ਪੁੱਛੀਏ ਕਿ 1984 ਚ ਜਾਂ 2002 ਚ ਮਾਰੇ ਗਏ ਸਿੱਖ ਔਰ ਮੁਸਲਮਾਨ ਉਹਨਾਂ ਨੂੰ ਮੁਆਵਜ਼ਾ ਕਿਉਂ ਨਹੀਂ ਮਿਲਿਆ,
or why so many of the state officials, police officers and political party members implicated in the violence have not been prosecuted, ਜਾਂ ਅਸੀਂ ਇਹ ਪੁੱਛੀਏ ਕਿ ਜਿਹੜੇ ਸਟੇਟ ਦੇ ਅਧਿਕਾਰੀ ਨੇ, ਪੁਲਿਸ ਅਫਸਰ ਨੇ, ਸਿਆਸੀ ਪਾਰਟੀਆਂ ਦੇ ਮੈਂਬਰ ਨੇ ਜਿਨ੍ਹਾਂ ਨੇ ਇਸ ਹਿੰਸਾ ਦੇ ਵਿੱਚ ਰੋਲ ਅਦਾ ਕੀਤਾ, ਉਹਨਾਂ ਦੇ ਉੱਤੇ ਕਿਉਂ ਨਹੀਂ ਮੁਕੱਦਮੇ ਚੱਲੇ। We use one riot to justify the other, ਕਿ ਅਸੀਂ ਇੱਕ ਹਿੰਸਾ ਜਿਹੜੀ ਹੈ ਇੱਕ ਕਮਿਊਨਿਟੀ ਦੇ ਖਿਲਾਫ ਹੋਈ ਉਹਨੂੰ ਦੂਸਰੀ ਦੇ ਨਾਲ ਅਸੀਂ ਨਿਆਂ ਸੰਗਤ ਠਹਿਰਾਉਂਦੇ, ਉਹਨੂੰ ਬੈਲੈਂਸ ਕਰਨ ਦਾ ਯਤਨ ਕਰਦੇ। Many of Mr. Modi's fans depict him as the victim, dismissing any questions about his role as attempt to vilify him, ਕਿ ਬਹੁਤ ਸਾਰੇ ਮੋਦੀ ਦੇ ਸਮਰਥਕ ਤਾਂ ਉਹਦੇ ਖਿਲਾਫ ਗੱਲ ਹੀ ਨਹੀਂ ਸੁਣਨਾ ਚਾਹੁੰਦੇ, ਉਹ ਇਹ ਕਹਿੰਦੇ ਨੇ ਜੀ ਇਹ ਤਾਂ ਉਹਦੇ ਇਮੇਜ ਨੂੰ ਖਰਾਬ ਕਰਨ ਦੇ ਲਈ, ਉਹਨੂੰ ਸ਼ੈਤਾਨ ਬਣਾਉਣ ਦੇ ਲਈ, ਵਿਲੀਫਾਈ ਕਰਨ ਦੇ ਲਈ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ। ਈਵਨ ਸਮ ਲਿਬਰਲ ਸੇ ਇਟਸ ਟਾਈਮ ਟੂ ਮੂਵ ਔਨ, ਕਿ ਕੁਝ ਜਿਹੜੇ ਈਵਨ ਉਦਾਰਵਾਦੀ ਨੇ, ਲਿਬਰਲ ਨੇ, ਉਹ ਵੀ ਕਹਿੰਦੇ ਨੇ ਜੀ ਛੱਡੋ ਹੁਣ ਅੱਗੇ ਵਧੋ, ਜਿਵੇਂ ਸਾਨੂੰ ਵੀ ਸਿੱਖਾਂ ਨੂੰ ਐਡਵਾਈਸ ਕਰਨਗੇ ਕਿ ਜੀ 30 ਸਾਲ ਹੋ ਗਏ, ਭੁੱਲੋ ਵੀ ਹੁਣ ਜਾਣ ਦਿਓ, ਹੁਣ ਅੱਗੇ ਤੁਰੋ, ਮੂਵ ਔਨ। ਸੋ ਇਹ ਇਸ ਵੱਲ ਇਸ਼ਾਰਾ ਹੈ। Other people point out that the Congress has also been responsible for its share of communal violence. ਦੂਸਰੇ ਜਿਹੜੇ ਮੋਦੀ ਨੂੰ ਡਿਫੈਂਡ ਕਰਦੇ ਨੇ ਉਹ ਕਹਿੰਦੇ ਨੇ ਜੀ ਦੇਖੋ ਜੇ ਮੋਦੀ ਨੇ ਕੀਤੀ ਕੋਈ ਗੱਲ ਨਹੀਂ ਹੈ, ਕਾਂਗਰਸ ਨੇ ਕਿਹੜੀ ਜਿਹੜੀ ਹੈ ਉਹ ਮਜ਼ਹਬੀ ਹਿੰਸਾ ਦੇ ਵਿੱਚ ਰੋਲ ਅਦਾ ਨਹੀਂ ਕੀਤਾ ਹੋਇਆ। ਜੀ this election in other words has devolved into a contest of identity politics, unreflective and divisive। ਜਦੋਂ ਉਹਨੇ ਕਰੂਅਲ ਇਲੈਕਸ਼ਨਸ ਕਿਹਾ ਸੀ, ਇਹਨੂੰ ਪੁਆਇੰਟ ਆਊਟ ਕੀਤਾ ਸੀ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਤਾਂ ਇਨਫੈਕਟ ਅਨਰਿਫਲੈਕਟਿਵ ਐਂਡ ਡਿਵਾਈਸਿਵ, ਕਿ ਉਹਦੇ 'ਚ ਕੋਈ ਇਨਸਾਨੀ ਕਦਰਾਂ ਕੀਮਤਾਂ ਦੀ ਕੋਈ ਰਿਫਲੈਕਸ਼ਨ ਨਹੀਂ ਹੈ, ਔਰ ਵੰਡ ਵੱਲ ਫਰਦਰ ਡਿਵਾਈਸਿਵ, ਫਰਦਰ ਜਿਹੜਾ ਆਪਸ ਦੇ ਵਿੱਚ ਤੋੜਨ ਦੀ ਗੱਲ ਹੈ ਉਸ ਵੱਲ ਜਾ ਰਹੀਆਂ ਨੇ। In a perverse mirror to the matrimonial ads with their identifiers for caste, religious identity and community, no Indian can enter a political argument today without being classified as Muslim or Hindu, from a privileged caste, minority or mainstream, a devotee of the Gandhi-Nehru dynasty or a saffron-wearing right-wing supporter। ਕਿ ਹਾਲਾਤ ਇਹ ਨੇ ਕਿ ਅੱਜ ਭਾਰਤ ਦੇ ਵਿੱਚ ਕੋਈ ਨਿਰਪੱਖ ਨਹੀਂ ਰਿਹਾ। ਜਿਵੇਂ ਵਿਆਹ ਦੇ ਵੇਲੇ ਮੈਟਰੀਮੋਨੀਅਲ ਇਸ਼ਤਿਹਾਰ ਹੁੰਦੇ ਨੇ ਕਿ ਉਹਦੀ ਜ਼ਾਤ ਕੀ ਹੈ, ਉਹਦਾ ਧਰਮ ਕੀ ਹੈ, ਕਿਹੜੇ ਭਾਈਚਾਰੇ 'ਚੋਂ ਆਇਆ, ਸੋ ਅੱਜ ਜਿਹੜਾ ਪੋਲੀਟੀਕਲ ਆਰਗੂਮੈਂਟ ਹੈ, ਸਿਆਸੀ ਬਹਿਸ ਹੈ ਹਿੰਦੁਸਤਾਨ ਦੇ ਵਿੱਚ, ਉਹ ਇਸ ਲੈਵਲ ਤੇ ਚਲੀ ਗਈ ਹੈ ਕਿ ਤੁਸੀਂ ਆਇਡੈਂਟੀਫਾਈ ਕਰੋ ਕਿ ਕੌਣ ਮੁਸਲਿਮ ਪਰਸਪੈਕਟਿਵ ਤੋਂ ਗੱਲ ਕਰ ਰਿਹਾ, ਕੌਣ ਹਿੰਦੂ ਤੋਂ ਕਰ ਰਿਹਾ, ਕੌਣ ਉੱਚੀ ਜਾਤ ਤੋਂ ਹੈ, ਕੌਣ ਘੱਟ ਗਿਣਤੀ ਤੋਂ ਹੈ, ਕੌਣ ਮੁੱਖ ਧਾਰਾ ਤੋਂ ਹੈ, ਕਿਹੜਾ ਗਾਂਧੀ, ਨਹਿਰੂ, ਇੰਦਰਾ ਗਾਂਧੀ ਔਰ ਇਹਨਾਂ ਦੇ ਟੱਬਰ ਦਾ ਲਾਇਲ ਜਾਂ ਵਫਾਦਾਰ ਹੈ, ਜਾਂ ਕਿਹੜਾ ਸੈਫਰਨ, ਇਹ ਜਿਹੜੇ ਬੀਜੇਪੀ ਵਾਲੇ ਨੇ, ਭਾਰਤ ਮਾਤਾ ਕੀ ਜੈ ਵਾਲੇ, ਉਹਨਾਂ ਦਾ ਜਿਹੜਾ ਸਪੋਰਟਰ ਹੈ। ਜੀ ਹੁਣ ਇਹ ਕਨਕਲੂਜਨ ਵੱਲ ਜਾ ਰਿਹਾ ਇਹਦਾ ਆਰਟੀਕਲ। ਇਫ ਦਿਸ ਰੇਸ ਹੈਡ ਬੀਨ ਅਬਾਊਟ ਜਸਟ ਵਨ ਇਸ਼ੂ that affects the majority of Indians, it would have focused on inequality, ਕਿ ਜੇ ਇਸ਼ੂ ਇੱਕ ਹੁੰਦਾ ਹੈ ਕਿ ਅਸੀਂ ਭਾਰਤ ਵਾਸੀਆਂ ਦੇ ਉੱਤੇ ਗੱਲ ਕਰ ਰਹੇ ਹਾਂ, ਫਿਰ ਨਾ ਬਰਾਬਰੀ ਦੀ ਗੱਲ ਹੁੰਦੀ ਕਿ ਕਿਵੇਂ ਇੱਕ ਕਿੰਨਾ ਅਮੀਰ ਹੈ, ਇੱਕ ਕਿੰਨਾ ਗਰੀਬ ਹੈ। ਬਟ ਬਿਹਾਈਂਡ ਦਾ ਵਾਈਡ ਸਪਰੈਡ ਡਿਮਾਂਡ ਫॉर ਗਰੋਥ ਲਾਈਜ਼ ਏ ਰੈਕਲੈਸ ਗ੍ਰੀਡ। ਜਿਹੜੀ ਇੱਕ ਬੜੀ ਇਹ ਚਰਚਾ ਹੈ ਕਿ ਜੀ ਬੜੀ ਡਿਵੈਲਪਮੈਂਟ ਗਰੋਥ ਹੋ ਰਹੀ ਹੈ, ਐਕਚੁਅਲੀ ਉਹਦੇ ਪਿੱਛੇ ਜਿਹੜੀ ਨਾ ਸੰਤੁਸ਼ਟ ਹੋਣ ਵਾਲੀ ਗ੍ਰੀਡ ਜਾਂ ਲਾਲਚ ਹੈ। A recent study by Human Rights Watch reported the casual acceptance of segregations in schools across the country। ਇਹ ਵੀ ਇੱਕ Human Rights Watch ਦੀ ਰਿਪੋਰਟ ਜਿਹੜੀ ਅਸੀਂ ਡਿਸਕਸ ਨਹੀਂ ਕੀਤੀ ਇਸ ਪ੍ਰੋਗਰਾਮ 'ਚ, ਮੈਂ ਉਹਨੂੰ ਰਿਜ਼ਰਵ 'ਚ ਰੱਖਿਆ ਹੋਇਆ ਹੈ ਫਿਊਚਰ ਦੇ ਲਈ, ਪਰ ਉਹਦਾ ਉਹਨੇ ਹਵਾਲਾ ਦਿੱਤਾ ਹੈ ਕਿ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਵੇਂ ਭਾਰਤ ਦੇ ਸਕੂਲਾਂ 'ਚ, ਬੜੀ ਡੀਟੇਲਡ ਰਿਪੋਰਟ ਸੀ, ਦਿੱਲੀ, ਯੂਪੀ, ਮੱਧ ਪ੍ਰਦੇਸ਼, ਕਿ ਕਿਵੇਂ ਸਕੂਲਾਂ ਦੇ ਵਿੱਚ ਦਲਿਤ ਬੱਚਿਆਂ ਨੂੰ ਅੱਡ ਬਿਠਾਇਆ ਜਾਂਦਾ ਹੈ, ਮੁਸਲਮਾਨ ਬੱਚਿਆਂ ਨੂੰ ਅੱਡ ਬਿਠਾਇਆ ਜਾਂਦਾ ਹੈ, ਹਾਈ ਕਾਸਟ ਵਾਲੇ ਅੱਡ ਨੇ, ਔਰ ਜਿਹੜਾ ਡਰਾਪ ਆਊਟ ਹੈ ਸਕੂਲਾਂ 'ਚੋਂ ਬੱਚਿਆਂ ਦਾ, ਬਹੁਤਿਆਂ ਦਾ, ਉਹ ਘੱਟ ਗਿਣਤੀ ਜਾਂ ਆਦੀਵਾਸੀ ਜਾਂ ਦਲਿਤ, ਉਹ ਇਸੇ ਕਰਕੇ ਹੀ ਹੈ ਕਿ ਸਕੂਲਾਂ ਦੇ ਵਿੱਚ ਟੀਚਰ ਜਿਹੜੇ ਨੇ ਉਹ ਐਨਫੋਰਸ ਕਰਦੇ ਨੇ ਇਸ ਡਿਸਕ੍ਰਿਮੀਨੇਸ਼ਨ ਨੂੰ। ਸੋ ਉਹਦਾ ਰੈਫਰੈਂਸ ਹੈ ਕਿ ਜਿਹੜੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਵੰਡ ਹੈ ਇਹ ਤਾਂ ਐਕਸੈਪਟ ਫੋਰਸੀਬਲੀ ਕਰਵਾ ਦਿੱਤੀ ਗਈ ਹੈ, ਔਰ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਬਾਈ ਟੀਚਰਸ, ਕਿ ਜਿਹੜੇ ਟੀਚਰ ਨੇ ਉਹੀ ਵਿਤਕਰੇ ਵਾਲੀ ਨੀਤੀ ਨੂੰ ਅਡਾਪਟ ਕਰਦੇ ਨੇ। ਯੈਟ the strident calls for an economic recovery over these past few months have been couched as demands for the betterment of the Hindu majority, not the poor or others on the margin। ਕਿ ਇਸ ਸਾਰੀ ਡਿਬੇਟ ਨੂੰ ਪਿੱਛੇ ਪੁਸ਼ ਕਰਕੇ
ਅੱਜ ਜਿਹੜੀ ਚਰਚਾ ਹੈ ਉਹ ਇਹ ਹੈ ਕਿ ਹਿੰਦੂ ਬਹੁ ਗਿਣਤੀ ਦਾ ਭਲਾ ਉੱਥੇ ਕਿਵੇਂ ਹੋਏਗਾ। ਇਸ ਵੇਲੇ ਬਾਕੀਆਂ ਦੀ ਗੱਲ ਨਹੀਂ ਹੈ ਕਿ ਜਿਹੜੇ ਨੌਰ ਦਾ ਪੂਅਰ ਔਰ ਅਦਰਸ ਔਨ ਦਾ ਮਾਰਜਨ, ਜਿਹੜੇ ਗਰੀਬ ਜਾਂ ਦੂਸਰੇ ਲੋਕ ਸੁਸਾਇਟੀ 'ਚ ਗਰੀਬੀ ਲੈਵਲ ਦੇ ਹਾਸ਼ੀਏ ਦੇ ਉੱਤੇ ਨੇ, ਉਹਨਾਂ ਦੀ ਹੁਣ ਕੋਈ ਗੱਲ ਨਹੀਂ ਰਹੀ। ਹੁਣ ਤਾਂ ਬਹੁ ਗਿਣਤੀ ਹਿੰਦੂਆਂ ਦੇ ਹਿੱਤਾਂ ਦੀ ਗੱਲ ਹੋ ਰਹੀ ਹੈ। ਲਾਸਟ ਪੈਰਾਗ੍ਰਾਫ ਜੀ, The intolerant anti-intellectual mood sweeping the nation is frightening। ਕਿ ਅੱਜ ਜਿਹੜਾ ਇੱਕ ਦੂਸਰੇ ਨੂੰ ਬਰਦਾਸ਼ਤ ਨਾ ਕਰਨਾ, ਐਂਟਾਈ ਇੰਟੈਲੈਕਚੁਅਲ, ਕਿ ਜਿਹਦੇ 'ਚ ਕੋਈ ਬੁੱਧੀਜੀਵੀ ਕੰਟੈਂਟ ਨਹੀਂ ਹੈ, ਸ਼ਾਊਟਿੰਗ ਮੈਚ ਚੱਲ ਰਿਹਾ ਜੀ, ਇਹ ਜਿਹੜਾ ਮੂਡ ਹੈ ਦੇਸ਼ ਦੇ ਵਿੱਚ, ਇਹ ਡਰਾ ਦੇਣ ਵਾਲਾ ਹੈ, ਖੌਫਨਾਕ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੋਦੀ ਹਿਟਲਰ ਇਨ ਦਾ ਮੇਕਿੰਗ ਹੈ, ਔਰ ਜੋ 1930 ਚ ਨਾਜ਼ੀਆਂ ਨੇ ਜਦੋਂ ਜਰਮਨ ਚ ਪਾਵਰ ਟੇਕ ਓਵਰ ਕੀਤੀ, ਉਹਨਾਂ ਨੇ ਵੀ ਵੋਟਾਂ ਨਾਲ ਹੀ ਕੀਤੀ ਸੀ। ਹਿਟਲਰ ਕਿਹੜਾ ਕੋਈ ਫੌਜ ਦਾ ਜਰਨੈਲ ਸੀ ਜਿਹਨੇ ਕੂ ਕੀਤਾ ਸੀ ਜੀ। ਔਰ ਉਹੀ ਮੋਡਸ ਆਪਰੈਂਡੀ ਇਹਨਾਂ ਦਾ ਬੀਜੇਪੀ ਦਾ ਪਾਵਰ ਹਥਿਆਣ ਦੇ ਲਈ। ਸੋ ਇਹ ਲੇਖਕਾਂ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਡਰਾ ਦੇਣ ਵਾਲਾ ਹੈ ਕਿ ਅੱਜ ਕੋਈ ਇੰਟੈਲੈਕਚੁਅਲ ਕੰਟੈਂਟ ਨਹੀਂ ਹੈ ਡਿਬੇਟ ਦੇ ਵਿੱਚ, ਔਰ ਟੋਟਲੀ ਇਨਟੋਲਰੈਂਸ ਹੈ। The current Congress-led government has contributed to it by displaying moral indifference and apathy। ਕਿ ਜਿਹੜੀ ਅੱਜ ਕਾਂਗਰਸ ਦੀ ਹਕੂਮਤ ਹੈ ਉਹਨੇ ਵੀ ਇਹ ਮਾਹੌਲ ਪੈਦਾ ਕਰਨ ਦੇ ਵਿੱਚ ਇਖਲਾਕੀ ਤੌਰ ਦੇ ਉੱਤੇ ਬਿਲਕੁਲ ਗਿਰਾਵਟ, ਔਰ ਜਿਵੇਂ ਕਿਸੇ ਨਾਲ ਕੋਈ ਐਪੈਥੀ ਹੁੰਦਾ ਹੈ ਵੀ ਕੋਈ ਜਿਵੇਂ ਤੁਹਾਡਾ ਕੋਈ ਸਬੰਧ ਨਾ ਹੋਏ, ਇਸ ਕਿਸਮ ਦਾ ਮੂਡ ਅਲਗਾਵ ਜੇ ਦੇ ਨਾਲ ਇਸ ਦੇ ਵਿੱਚ ਇਜ਼ਾਫਾ ਕੀਤਾ ਹੈ। ਐਂਡ ਦਾ ਰਾਈਟ ਵਿੰਗ ਬਾਈ ਬਰੀਡਿੰਗ an explosive combination of anger and entitlement। ਔਰ ਜਿਹੜੇ ਸੱਜੇ ਪੱਖੀ ਨੇ ਇਹਨਾਂ ਨੇ ਇੱਕ ਬੜਾ ਖਤਰਨਾਕ ਜਿਹੜਾ ਕੰਬੀਨੇਸ਼ਨ ਹੈ ਗੁੱਸੇ ਦਾ ਔਰ ਉੱਤੇ ਲੇਬਲਿੰਗ ਦਾ, ਇਹ ਸ਼ੁਰੂ ਕੀਤਾ ਹੈ। I fear that greed and a lack of compassion will destroy India। ਇਹ ਹੁਣ ਬੀਬੀ ਦਾ ਕਨਕਲੂਜਨ ਹੈ ਕਿ ਮੇਰਾ ਡਰ ਹੈ, ਮੈਨੂੰ ਇਸ ਗੱਲ ਦਾ ਫਿਕਰ ਹੈ ਜਾਂ ਮੈਂ ਘਬਰਾਉਂਦੀ ਹਾਂ ਕਿ ਇਹ ਜਿਹੜਾ ਅੱਜ ਮਾਹੌਲ ਬਣ ਗਿਆ ਕਿ ਲਾਲਚ ਔਰ ਬਿਲਕੁਲ ਦਇਆ ਦਾ ਅਭਾਵ, ਇੱਕ ਦੂਸਰੇ ਪ੍ਰਤੀ ਫੀਲਿੰਗ ਦਾ ਲੈਕ ਆਫ ਕੰਪੈਸ਼ਨ ਵਿਲ ਡਿਸਟਰੋਏ ਇੰਡੀਆ, ਕਿ ਇਹ ਭਾਰਤ ਨੂੰ ਤਬਾਹ ਕਰ ਦੇਗਾ। ਵੈਦਰ ਔਰ ਨਾਟ ਇਟਸ ਮਿਸਟਰ ਮੋਦੀ ਐਂਡ ਦਾ ਰਾਈਟ ਵਿੰਗ ਦੈਟ ਕਮ ਟੂ ਪਾਵਰ। ਇਹ ਫਰਕ ਨਹੀਂ ਪੈਂਦਾ ਕਿ ਵੀ ਮੋਦੀ ਜਾਂ ਰਾਈਟ ਵਿੰਗ ਪਾਵਰ 'ਚ ਆ ਕੇ ਤਾਂ ਤਬਾਹ ਹੋਏਗਾ, ਪਰ ਜੋ ਮਾਹੌਲ ਬਣਾ ਦਿੱਤਾ ਗਿਆ ਇਹ ਭਾਰਤ ਨੂੰ ਤਬਾਹੀ ਵੱਲ ਲੈ ਕੇ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਅੱਛਾ ਐਨਾਲਿਸਿਸ ਹੈ ਸਾਰੀ ਸਿਚੁਏਸ਼ਨ ਦਾ। ਇੱਕ ਹਿੰਦੂ ਬੀਬੀ ਆਥਰ ਹੈ ਉੱਥੇ ਬੈਠ ਕੇ ਜਿਹੜੀ ਲਿਖ ਰਹੀ ਹੈ, ਸੋ ਇਸ ਤੋਂ ਅੱਛਾ ਮੈਂ ਸਮਝਦਾ ਹਾਂ, ਔਰ ਨਿਊਯਾਰਕ ਟਾਈਮਜ਼ ਉਹਨੂੰ ਪਬਲਿਸ਼ ਕਰ ਰਿਹਾ ਹੈ। ਸੋ ਇਹ ਜੋ ਗੱਲਾਂ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਰਿਪੀਟ ਕਰਦੇ ਹਾਂ, ਰਿਮਾਈਂਡ ਕਰਵਾਉਂਦੇ ਹਾਂ, ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਉੱਥੇ ਬੈਠੇ ਹੋਏ ਵੀ ਇਮਾਨਦਾਰ ਨਿਰਪੱਖ ਨੇ, ਇਹ ਪੈਟਰੀਓਟਿਕ ਇੰਡੀਅਨ ਹੈ ਬੀਬੀ ਹੈ, ਔਰ ਇਹਨੇ ਜੇ ਮਹਿਸੂਸ ਕੀਤਾ, ਉਹਨੂੰ ਨਜ਼ਰ ਆ ਰਿਹਾ ਕਿ ਇਹ ਜਿਹੜੀ ਨਫ਼ਰਤ ਦੀ ਅੱਗ ਇਹਨਾਂ ਨੇ ਬਾਲੀ ਹੈ, ਜਿਵੇਂ ਆਪਸ ਦੇ ਵਿੱਚ ਜਿਹੜੀ ਹੈ ਟੋਟਲੀ ਇਨਟੋਲਰੈਂਸ ਹੈ, ਇਹ ਮੁਲਕ ਦੀ ਤਬਾਹੀ ਹੈ, ਇਹ ਦੇਸ਼ ਨੂੰ ਤੋੜ ਦੇਗਾ। ਪਰ ਜੇ ਹੁਣ ਇਹ ਮੁਲਕ ਨੂੰ ਤੋੜਨਾ ਮੋਦੀ ਦੇ ਜ਼ਿੰਮੇ ਆਇਆ ਹੈ, ਬੀਜੇਪੀ ਦੇ ਆਇਆ ਹੈ, ਜਾਂ ਇਹਨਾਂ ਦੀ ਲਾਈ ਅੱਗ ਨਹੀਂ ਅਲਟੀਮੇਟਲੀ ਤੋੜਨਾ ਜੀ। ਸੋ ਬੀ ਇਟ ਸੋ, ਜਿਸ ਨੂੰ ਇਹ ਜਿਹੜੇ ਆਮੀਨ ਕਹਿੰਦੇ ਨੇ ਇੱਥੋਂ ਵਾਲੇ ਜਦੋਂ ਪ੍ਰੇਅਰ ਕਰਦੇ ਨੇ, ਸੋ ਅਸੀਂ ਤਾਂ ਕਹਿੰਦੇ ਹਾਂ ਕਿ ਜੀ ਆਮੀਨ, ਇਹ ਮੁਕਾਓ ਇਹ ਫਰਾਡ ਜਿਹੜਾ ਇੰਡੀਆ ਤੁਸੀਂ ਖੜਾ ਕੀਤਾ ਹੋਇਆ ਹੈ ਜੀ। ਬਿਲਕੁਲ। ਸੋ ਇਹ ਨਿਊਯਾਰਕ ਟਾਈਮਜ਼ ਦੀ ਲਿਖਤ ਹੈ 2 ਮਈ ਦੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।